संताली ਦੀ ਵੰਡ ਵੇਲੇ ਤੁਹਾਨੂੰ ਹੋਸ਼ ਸੀ? ਹੋਸ਼ ਹੈ। ਅੱਛਾ, ਇਸ ਪਿੰਡ ਦੇ ਵਿੱਚ ਕਿੰਨੇ ਘਰ ਮੁਸਲਮਾਨਾਂ ਦੇ ਸੀ ਤੇ ਹਿੰਦੂਆਂ ਦੇ ਕਿੰਨੇ ਘਰ ਸੀ? ਹਿੰਦੂਆਂ ਦਾ ਇੱਕ ਘਰ ਦੋ ਯਾਰ, ਇੱਕ ਜਾਂ ਦੋ ਘਰ ਸੀ? ਇੱਕ ਦੋ ਘਰ ਦੂਏ ਸਾਰੇ ਮੁਸਲਮਾਨ। ਉਹਨਾਂ ਨੂੰ ਖੱਤਰੀ ਆਖਦੇ ਸੀ? ਖੱਤਰੀ ਆਖਦੇ ਕਿਰਾੜ। ਉਹਨਾਂ ਤੋਂ ਸਾਰੇ ਸੌਦਾ ਲੈ ਲੈਣਾ, ਉਹਨਾਂ ਕਲਮ ਲਿਖਣੇ, ਜੇ ਰੁਪਈਏ ਦੇ ਲੈ ਤਾਂ ਦੋ ਹੀ ਲਿਖਣੇ। ਮੋੜ ਗਏ ਤਾਂ ਸਾਡੀ ਚੋਣ ਛੁੱਟੀ ਵੜ ਕੇ ਆਂਦੀ। ਰੁਪਈਏ ਨੂੰ ਕੀ ਕਹਿੰਦੇ ਸੀ? ਰੁਪਈਆ ਰੁਪਈਆ ਰੋ ਕੇ ਬਣਦਾ ਰੁਪਈਆ ਰੋ। ਉਸ ਦੌਰ 'ਚ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ? सर पैसांगे ना घ्यो बेचना, दूध कोई ना उसे बेचना कोई। क्यों ना बेचना उसे कारोबार, दूध बेचना कोई ना। जेड़ा बेचना बखेड़ कर दिया। अच्छा, और दूध बेचना पिया वो बड़ी गल समझिया। दूध बेचना पैड़ी गल समझ? बड़ी गल समझिया। एक हो जाना तस्या ब्यादरी बेचो, दूना गिलास दो आधा सेर दो दद देना भाई। तस्सा ना तो दूध कोई नहीं, तो भी दिता, मैं भी दिता, भाई भी दिता, उन्होंने का गुजारा हो जाना। ਇਸ ਪਿੰਡ ਦੇ ਵਿੱਚ ਤੁਹਾਡੀ ਪੈਦਾਇਸ਼ ਇੱਥੇ ਦੀ ਹੈ जी ਇਹ ਬਾਹਰ ਆਬਾਦ ਹੋਣ ਤੋਂ ਪਹਿਲੇ ਦਾ ਪਿੰਡ ਹੈ? पहले दा ਬਾਹਰ ਉਦੋਂ ਆਬਾਦ ਨਹੀਂ ਸੀ ਹੋਈ? नहीं, ਬਾਹਰ ਆਬਾਦ ਹੋਣ ਤੋਂ ही ਪਹਿਲੇ ਦਾ ਸੀ? पहले दा थे रिहाश ब्याश ना थोड़े घर आ। ਰਾਏ ਅਹਿਮਦ ਖਾਨ ਖਰਲ ਦੀ ਕੋਈ ਗੱਲ ਸੁਣਾਓ ਨਾ, ਉਹ ਵੀ ਤੇ ਇਸੇ ਇਲਾਕੇ ਦੇ ਨਾ। ਉਹ ਇਹ ਆਂਦਾ ਅੰਗਰੇਜ਼ਾਂ ਨੂੰ ਜਿਹੜਾ ਮਾਮਾ ਆਮਦ ਖਾਨ ਖਰੋ ਲੜੇ ਹਾਂ ਤੇ ਮਰੀਜੇ ਤੇ ਅੱਗੋਂ ਮੁਰਾਦ ਫਤਿਆਣਾ ਹਾਂ ਅਗਾਂ ਲੜੇ ਕਿ ਬਾਰਿਸ਼ ਆਈ ਜੋ ਨੰਦੀ ਆਈ। ਰਾਏ ਅਹਿਮਦ ਖਾਨ ਖਰਲ ਨੂੰ ਲੋਕ ਪਸੰਦ ਕਰਦੇ ਸੀ ਇੱਥੇ ਦੇ? ਪਸੰਦ ਕਰਦੇ ਆ, ਵੱਡਾ ਬੰਦਾ, ਹਾਂ ਪੁਜਦਾ ਬੰਦਾ, ਚੰਗਾ ਬੰਦਾ, ਵੱਡੀ ਪਰੇ ਆਇਓ, ਹਾਂ ਹੋਰ ਤਾਂ ਬੰਦਾ ਏਡਾ ਕੋਈ ਨਾ। ਹਾਂ ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਹੈ। ਇੰਡੋਸ ਟੀਵੀ ਵੇਖਣ ਵਾਲੇ ਜਿੰਨੇ ਵੀ ਵਿਊਵਰਸ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਅੱਜ ਕੁਤਬ ਅਲੀ ਮੌਜੂਦ ਨੇ। ਇਹਨਾਂ ਦਾ ਤਾਲੁਕ ਰਾਵੀ ਕਿਨਾਰੇ ਵਸਦੇ ਪਿੰਡ ਤੋਂ ਨੇ ਤੇ ਜਦ ਪਾਰਟੀਸ਼ਨ ਹੋਈ ਉਸ ਵੇਲੇ ਜਿਹੜੇ ਮੁਹਾਜਰ ਲੋਕ ਸਨ ਉਹ ਤੇ ਮੁਖਤਲਿਫ ਪਿੰਡਾਂ 'ਚੋਂ ਚੜ੍ਹਦੇ ਪੰਜਾਬ 'ਚ ਉੱਠ ਕੇ ਆਏ, ਜਦ ਕਿ ਜਿਹੜੇ ਇੱਧਰ ਦੇ ਪਿੰਡਾਂ ਦੇ ਲੋਕ ਸਨ ਉਹ ਵੀ ਉੱਠ ਕੇ ਉੱਧਰ ਗਏ। ਇਹ ਪਾਰਟੀਸ਼ਨ ਸਟੋਰੀਜ਼ ਜਿਹੜੀਆਂ ਨੇ ਇਹ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ। ਲੇਕਿਨ ਜਿਹੜੇ ਮੁਕਾਮੀ ਲੋਕ ਸਨ ਜਿਨ੍ਹਾਂ ਨੇ ਇਸ ਵੰਡ ਨੂੰ ਵੇਖਿਆ ਵੀ, ਜਿਨ੍ਹਾਂ ਨੇ ਬਾਹਰ ਆਬਾਦ ਹੋਣ ਤੋਂ ਪਹਿਲਾਂ ਆਪਣੇ ਪਿੰਡਾਂ ਨੂੰ, ਆਪਣੇ ਘਰਾਂ ਨੂੰ ਆਬਾਦ ਕੀਤਾ, ਉਹਨਾਂ ਦਾ ਤਰਜ਼ੇ ਜ਼ਿੰਦਗੀ ਕੀ ਸੀ, ਉਹ ਕਿਵੇਂ ਗੁਜ਼ਾਰਾ ਕਰਦੇ ਸਨ, ਉਹ ਕਿਵੇਂ ਵਾਹੀ ਬੀਜੀ ਕਰਦੇ ਸਨ, ਉਹ ਸਫ਼ਰ ਕਿਵੇਂ ਕਰਦੇ ਸਨ, ਉਹ ਖਾਂਦੇ ਪੀਂਦੇ ਕਿਵੇਂ ਸਨ, ਇਹਨਾਂ ਗੱਲਾਂ ਬਾਤਾਂ ਨੂੰ ਅਸੀਂ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ। ਤੇ ਅੱਜ ਤੋਂ ਪੁਰਾਣੀਆਂ ਗੱਲਾਂ, ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ, 1947 ਤੋਂ ਪਹਿਲੇ ਦੀਆਂ ਗੱਲਾਂ, ਪਹਿਲੇ ਦਾ ਪੰਜਾਬ ਜਿਹੜਾ ਹੈ ਉਹਦੀ ਮੰਜ਼ਰਕਸ਼ੀ ਕਰਨ ਦੀ, ਉਹਨੂੰ ਵਿਜ਼ੂਅਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ, ਇਮੇਜਿਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਪਿੰਡ ਕਿਵੇਂ ਦਾ ਸੀ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ? खैर अल्लाह दी। ਅੱਛਾ, ਕੁਤਬ ਅਲੀ ਤੁਹਾਡਾ ਪੂਰਾ ਨਾਂ ਹੈ कुतब अली पूरा ना ਤੇ ਪੈਦਾਇਸ਼ ਕਿੱਥੇ ਹੋਈ ਤੁਹਾਡੀ? पलाश इत्थे मौजे कोट ठट्टा फलावन ਇਸੇ ਪਿੰਡ इस पिंड च। ਅੱਛਾ, हाँ ਕੋਈ ਯਾਦ ਆ ਕਿ ਸੰਨ ਦੀ ਪੈਦਾਇਸ਼ ਹੈ, ਕਿੰਨਾ ਕੁ ਚਿਰ ਦੇ ਹੋ ਤੁਸੀਂ? नहीं उस असी तो बच्चे पहाड़ों बंदे हो हैं ਹੂੰ 70-80 साल दे उम्र है ਹੂੰ ਠੀਕ ਹੈ। जदों वंड होई है ਹੂੰ हिंदुआं ते मुसलमानां दी, ਹੂੰ उदों असीं वड्डे सारे आ, सानूं पूरी समझ आई ਹੂੰ भाई और दौड़ पाई गई है। ਹੂੰ इधरले लोग उधर वग गए, उधरले लोग हिंदुस्तान दे इधर आ गए। ਹੂੰ आम बंदे जा लोटियां भी लुटियां, ਹੂੰ डंगर शंगर वाह लियांदे साडे पिंडां दे बंदियां भी। ਹੂੰ
ਉਹ ਵੀ ਵੇਖੇ ਬਈ ਉੱਥੋਂ ਆ ਗਏ। ਉਦੋਂ ਦੇ ਮਾਜਾ ਜਿਹੜੇ ਆਣ ਨਾ ਉਹ ਸਾਡੇ ਹਾਂ ਕੌਮ ਦੇ ਫੁੱਲਾਂ ਰਵਾਨਾ, ਅਸੀਂ ਵੀ ਫੁੱਲਾਂ ਰਵਾਨਾ। ਉਹ ਸਤਿਆਣੇ ਕੋਲ ਜਾਂਦੀ ਰਿਹਾਇਸ਼ ਬਿਆਸ਼ ਬਣੀ, ਜ਼ਮੀਨਾਂ ਕੋਈ ਬਣੀਆਂ, ਕੋਈ ਡਈਆਂ, ਕੋਈ ਬੈਠੇ। ਉਹ ਸਾਡਿਆਂ ਦੀ ਜਾਂਦੀ ਜਾਣ ਸਿਆਣ ਬਣੇ। ਇਹ ਸਾਡੀਆਂ ਸੋਤਾਂ ਮੰਜੀਆਂ ਵੀ ਦਿੱਤੀਆਂ, ਉਹਨਾਂ ਦੀ ਇਮਦਾਦ ਕੀਤੀ। ਉਧਰ ਵੀ ਆਪਾਂ ਚੱਲਾਂਗੇ। ਸਭ ਤੋਂ ਪਹਿਲਾਂ ਤੇ ਆਪਾਂ ਇੱਕ ਗੱਲਬਾਤ ਸ਼ੁਰੂ ਤੋਂ ਕਰਦੇ ਆ ਨਾ। ਇਹ ਦੱਸੋ ਕਿ ਇਹਨੂੰ ਪਿੰਡ ਨੂੰ ਮੋਜ਼ਾ ਕਿਉਂ ਆਖਦੇ? ਮੋਜ਼ਾ ਕੀ ਹੁੰਦਾ ਹੈ? ਇੱਕ ਮੌਜ਼ਾ ਇੱਕ ਹੁੰਦਾ ਚੱਕ ਦਾ ਲੰਬੋਰ, ਇਹਦਾ ਮੌਜ਼ਾ ਕੋਰ ਹੈ, ਲੰਬੋਰ ਨਹੀਂ। ਆਬਾਦੀ ਮੌਜ਼ਾ ਕੋਰ, ਠੱਟਾ ਫੁੱਲਾ ਰਵਾਨ। ਆਬਾਦੀਆਂ ਸਾਡੀਆਂ 6-7 ਨੇ ਮੌਜ਼ੇ ਕੋਰ ਦੀਆਂ। ਮੋਜ਼ੇ ਕੁਰ ਦੇ ਵਿੱਚ 6 ਆਬਾਦੀਆਂ ਨੇ। 6 ਆਬਾਦੀਆਂ 7 ਨੇ। 7 ਆਬਾਦੀਆਂ। ਹਾਂ, ਦੁਨੀਆਂ ਤਾਂ ਨਿੱਕੀਆਂ ਤਾਂ ਵਿਵਾਦ ਦੇ। ਠੀਕ ਹੈ। ਤੇ ਉਹਨੂੰ ਇੱਕ ਆਬਾਦੀ ਨੂੰ ਕਹਿੰਦੇ ਠੱਟਾ ਫੁੱਲਰਵਾਨ। ਹਾਂ। ਤੇ ਇਹ ਜਿਹੜਾ ਠੱਟਾ ਫੁੱਲਰਵਾਨ ਹੈ, ਇਹਦੇ ਆਲੇ ਦੁਆਲੇ ਕਿਹੜੇ ਮੌਜ਼ੇ ਲੱਗਦੇ ਨੇ ਜਾਂ ਕਿਹੜੇ ਪਿੰਡ ਲੱਗਦੇ ਨੇ? ਇਹਦੇ ਮੌਜੇ ਕੋਰ ਦੇ ਲੱਗਦੇ ਨਰੰਗ ਦਾ ਠੱਟਾ, ਨਰੰਗ ਦਾ ਠੱਟਾ, ਜੀਵਨ का ठट्टा, नाबू का ठट्टा, दरबार मियां इलियास कोल वटुआं दी। ਤੇ ਉਸ ਤੋਂ ਦੂਏ ਪਾਸੇ ਲਹਿੰਦੇ ਪਾਸੇ ਜਿਹੜਾ ਨਾ 605 ਚੱਕ, ਉਹਦੇ 'ਚ ਵੀ ਸਾਡਾ ਰਕਬਾ ਹੈ। ਠੱਠਾ ਦਾ ਮਤਲਬ ਕੀ ਹੈ? ਠੱਟਾ ਦਾ ਆਬਾਦੀ ਹੈ। ਆਬਾਦੀ। ਆਬਾਦੀ ਹੈ ਠੱਟੇ ਦਾ, ਇਹ ਆਬਾਦੀ ਹੈ। ਹਾਂ। ਅੱਛਾ, ਮੈਨੂੰ ਇਹ ਦੱਸਣਾ ਕਿ ਇਹ ਜਿਹੜਾ ਤੁਹਾਡਾ ਠੱਠਾ ਹੈ, ਜਿਹੜਾ ਪਿੰਡ ਹੈ, ਹਾਂ, ਇਹ ਆਬਾਦੀ ਜਿਹੜੀ ਹੈ, ਹਾਂ, ਅਗਰ ਕਿਸੇ ਬੰਦੇ ਨੇ ਫੈਸਲਾਬਾਦੋਂ ਜਾਂ ਲਾਹੌਰ ਸ਼ਹਿਰੋਂ ਆਣਾ ਹੋਵੇ, ਹਾਂ, ਉਹ ਇੱਥੇ ਕਿਵੇਂ ਆਏਗਾ? ਇੱਥੇ ਜਿਹੜਾ ਹੈ ਨਾ ਪੀਰੇ ਪੁਲ ਤੇ ਆਵੇ। ਪੀਰੇ ਪੁਲ ਤੇ ਕੱਕੇ ਕੀ ਵਾ ਅਗੂ ਰਜਵਾ ਹੈ। ਤੇ ਸਕੂਲ ਦੇ ਨਾਲ ਠੱਟਾ ਫੁੱਲਰਵਾਨ ਸਕੂਲ ਦੇ ਨਾਲ ਇਹਦੇ ਨਾਲ। ਤੇ ਜੇ ਮਾਰੀ ਪੱਤਾ ਨੂੰ ਆਵੇ ਤੇ ਕੋਰ ਜਿਹੜਾ ਕੋਰ ਚੌਕੀ ਬੰਗਲਾ ਉੱਥੇ ਪੋਏ ਤੇ ਮੌਜੇ ਕੋਲ ਨੂੰ ਆ ਗਿਆ ਠੱਟਾ ਫੁੱਲਰਵਾਨ। ਅੱਛਾ, ਰਾਹ ਤਾਂ ਦੋਏ ਨੇ। ਦੋਏ। ਹੈਂ? ਮੈਨੂੰ ਇਹ ਦੱਸੋ ਬਜ਼ੁਰਗੋ ਕਿ 47 ਦੀ ਵੰਡ ਵੇਲੇ ਤੁਹਾਨੂੰ ਹੋਸ਼ ਸੀ? ਹੋਸ਼ ਹੈ। ਅੱਛਾ। ਇਸ ਪਿੰਡ ਦੇ ਵਿੱਚ ਕਿੰਨੇ ਘਰ ਮੁਸਲਮਾਨਾਂ ਦੇ ਸੀ ਤੇ ਹਿੰਦੂਆਂ ਦੇ ਕਿੰਨੇ ਘਰ ਸੀ? ਹਿੰਦੂਆਂ ਦਾ ਇੱਕ ਘਰ ਦੋ ਯਾਰ, ਇੱਕ ਜਾਂ ਦੋ ਘਰ ਸੀ? ਇੱਕ ਦੋ ਘਰ, ਦੂਏ ਸਾਰੇ ਮੁਸਲਮਾਨ। ਹਾਂ, ਹੋਰ ਪਿੰਡ 'ਚ ਹੋਰ ਕੋਈ ਨਾ ਸਿੱਖ ਨਾ ਹੋਏ, ਹਿੰਦੂ ਨਾ ਕੋਈ। ਉਹਨਾਂ ਦੁਕਾਨਾਂ ਬਣਾਈਆਂ ਹੋਈਆਂ, ਕਾਰੋਬਾਰ ਦੀ ਉਹਨਾਂ ਦੁਕਾਨ ਨੂੰ ਹੈ। ਖੱਤਰੀ ਆਖਦੇ ਸੀ? ਖੱਤਰੀ ਆਖਦੇ ਆ, ਕਿਰਾੜ। ਕਰਾੜ। ਕਿਰਾੜ, ਖੱਤਰੀ ਕਿਰਾੜ। ਆਇਓ ਜੀ ਗੱਲ। ਉਹਨਾਂ ਤੋਂ ਸਾਰੇ ਸੌਦਾ ਲੈ ਲੈਣਾ। ਉਹਨਾਂ ਕਲਮ ਲਿਖਣੇ, ਜੇ ਰੁਪਈਏ ਦੇ ਲੈ ਤਾਂ ਦੋਵੇਂ ਲਿਖਣੇ। ਸਾਡੇ ਬੰਦੇ ਕਰਜ਼ਾ ਹੀ ਹੁੰਦੇ ਉਹਨਾਂ ਦੇ। ਹਾਂ। ਮੋੜੋ ਗਏ ਤਾਂ ਸਾਡੀ ਚੋਣ ਛੁੱਟੀ ਵੜ ਕੇ ਆਂਦੀ। ਨਹੀਂ, ਰੁਪਈਏ ਨੂੰ ਕੀ ਕਹਿੰਦੇ ਸੀ? ਰੁਪਈਆ ਰੁਪਈਆ ਰੋ ਕੇ ਬਣਦਾ ਰੁਪਈਆ। ਰੋ। ਅੱਛਾ। ਰੁਪਈਆ ਰੁਪਈਆ। ਉਹ ਦੇਣੇ 1 ਰੁਪਈਏ ਦੇ 5 ਲਿਖੜੇ। ਅਨਪੜ੍ਹ ਬੰਦੇ ਆ, ਸਾਨੂੰ ਕੀ ਪਤਾ। ਅੱਛਾ, ਕਰਜ਼ਾ ਬਣ ਗਿਆ। ਵਾਧੂ ਲਿਖਦੇ ਨੇ। ਵਾਧੂ ਲਿਖਦੇ ਨੇ। ਕਰਜ਼ਾ ਬਣ ਗਿਆ, ਪਿਛਾ ਤਾਂ ਟ੍ਰੇਨ ਕੋਈ ਨਾ, ਕਾਰੋਬਾਰ ਤਾਂ ਜ਼ਮੀਨਦਾਰਾਂ ਦਾ ਕੋਈ ਨਾ, ਗੈਰ ਬਾਦੀਆਂ ਵਾਈਆਂ ਐਡੀਆਂ ਕੋਈ ਨਾ, ਕੋਈ ਡਾਂਗਾਰ ਵੀ ਆਬਾਦੀ ਕੋਈ ਜਾਂ ਕਿਰਾਏ ਮਰਾਏ ਤੇ ਗੁਜ਼ਾਰਾ ਹੋਣਾ। ਪਾਣੀ ਕੋਈ ਨਾ। ਕਿੰਨੀਆਂ ਕੁ ਦੁਕਾਨਾਂ ਸਨ ਉਹਨਾਂ ਦੀਆਂ? ਦੋ ਕੁ ਦੁਕਾਨਾਂ। ਦੋ ਕੁ ਦੁਕਾਨਾਂ। ਅੱਛਾ, ਤੇ ਉਹਨਾਂ ਦੇ ਕੋਈ ਨਾਂ ਪੱਤਰ ਯਾਦ ਨੇ? ਇੱਕ ਦਾ ਨਾਮ ਲੱਧੂ ਆ, ਲੱਧੂ। ਇੱਕ ਦਾ ਬਾਗ ਆ। ਬਾਗ। ਹਾਂ। ਇੱਕ ਬੂਟਾ ਸਿੰਘ ਵੀ ਤੁਸੀਂ ਦੱਸ? ਉਹ ਸੈਫਲ ਜੋਖ ਦਾ। ਸੈਫਲ ਜੋ, ਉਹਦਾ ਨਾਮ ਬੂਟਾ ਸਿੰਘ। ਉਹਦਾ ਬੂਟਾ ਸਿੰਘ ਆ, ਵੱਡਾ ਸੇਠ ਆ। ਉਹ ਇੱਥੇ ਦੋਆਂ। ਤੇ ਦੁਕਾਨਾਂ ਦੇ ਵਿੱਚ ਕੀ ਹੁੰਦੀਆਂ ਸੀ? ਦੁਕਾਨਾਂ 'ਚ ਜਿਹੜਾ ਸੌਦਾ ਦੁਕਾਨ ਦਾ ਹੁੰਦਾ, ਥੋੜਾ ਘਣਾ ਲੋਟੀ ਰਾਈ ਕਾਇਨਾ। ਹਾਂ। ਕੋਈ ਗੋੜ ਸੀ, ਕੋਈ ਖੰਡ ਦੀ ਚੁੰਡੀ ਸੀ। ਆਈ ਉਹ ਜਿਹਾ ਸੌਦਾ, ਹੋਰ ਕੀ ਹੋਣਾ। ਕਰੇ ਫਲਾ ਥਾਣ ਕੋਈ ਨਾ। ਅੱਛਾ। ਅੱਛਾ। ਤੇ ਮੈਨੂੰ ਇਹ ਦੱਸਣਾ ਤੁਸੀਂ ਕਿ ਜਦ ਤੁਸੀਂ ਇਸ ਪਿੰਡ ਦੇ ਵਿੱਚ, ਤੁਹਾਡੀ ਪੈਦਾਇਸ਼ ਇੱਥੇ ਦੀ ਹੈ ਜੀ, ਇਹ ਬਾਹਰ ਆਬਾਦ ਹੋਣ ਤੋਂ ਪਹਿਲੇ ਦਾ ਪਿੰਡ ਹੈ? ਪਹਿਲੇ ਦਾ। ਬਾਹਰ ਉਦੋਂ ਆਬਾਦ ਨਹੀਂ ਸੀ ਹੋਈ? ਨਹੀਂ, ਬਾਹਰ ਆਬਾਦ ਹੋਣ ਤੋਂ ਹੀ ਪਹਿਲੇ ਦਾ ਸੀ। ਪਹਿਲੇ ਦਾ ਇੱਥੇ ਰਿਆਸ਼ ਬਿਆਸ਼ ਨਾ, ਥੋੜੇ ਘਰ ਆ, ਥੋੜੇ ਘਰ। ਮੋੜ ਭੂਈ ਢੀਜੀਆਂ ਮਣੇ, ਉਹ ਵੀ ਵਟਾ ਵਟੂ ਕੇ ਜੇ ਮਣੇ ਫੁੱਟੇ ਛੁੱਟੇ ਆ, ਉਹ ਵੀ ਸਾਰੇ ਇੱਥੇ ਆ ਗਏ। ਇਸ ਤਰ੍ਹਾਂ ਹੁਣ ਆਬਾਦੀ ਬਣ ਗਈ ਵਡੇਰੀ। ਪਾਣੀ ਕੋਈ ਨਾ ਹੁੰਦਾ। ਅੱਛਾ। ਹਾਂ। ਤੇ ਇਹਦੀ ਪੁਰਾਣੀ ਸ਼ਕਲ ਜਿਹੜੀ ਹੈਗੀ ਹੈ ਪਿੰਡ ਦੀ, ਉਹ ਤੁਸੀਂ ਥੋੜੀ ਜਿਹੀ ਸਾਡੇ ਨਾਲ ਸਾਂਝੀ ਕਰੋ ਕਿ ਇੱਥੇ ਕੋਈ ਛੱਪੜ, ਕੋਈ ਖੂਹ, ਕੋਈ ਬੋੜ, ਪੁਰਾਣਾ ਪਿੰਡ ਕਿਵੇਂ ਦਾ ਸੀ? ਆ ਜਿੱਥੇ ਸਕੂਲ ਹੈ, ਇੱਥੇ ਛਪੜਾ।
ਇੱਥੇ ਇੱਥੇ ਵਾਵਾ ਸਾਰਾ ਛਪੜਾ ਮੱਝੀ ਮੁੱਝੀ ਥਾਂ ਨਵਾਉਣੀਆਂ ਪਿਵਾਉਣੀਆਂ ਇਹਦੇ ਵਿੱਚ ਰਜਵਾ ਕੱਚਾ ਪਾਣੀ ਤਰੁੱਟ ਜਾਣੇ ਤੇ ਪਾ ਜਾਣਾ ਮੱਝੀ ਨਵਾਉਣੀਆਂ ਪਿਵਾਉਣੀਆਂ ਇੱਥੇ ਜਿੱਥੇ ਆਪਾਂ ਡੇਰਾ 'ਤੇ ਬੈਠੇ ਰਿਹਾ ਉੱਥੇ ਛਪੜਾ ਉਹਨਾਂ ਹੀ ਮਿੱਟੀਆਂ ਛਿੱਟੀਆਂ ਦਾ ਸੱਤੂ ਤਗਦੂ ਦਾ ਉਹ ਆਬਾਦੀ ਬਣੀ ਮੁੜ ਬਣਾਇਆ ਆਬਾਦ ਕੀਤਾ ਘਰ ਬਣਾਇਆ ਇਹ ਸਕੂਲ ਬਣਾਇਆ उसे पानी दे अमन ना गत्या पर लामा तो ता स्कूल बनाया। अच्छा आप लंडो क्या घर के भी स्कूल दी जाता सब बनाना खूह इतने कोई ना एक मुर्बे पा देते खूह दिता गया 47 तो पहला है सी कोई खूह? हाँ हाँ किड्डा सी खूह? वड्डा वड्डा सारा खूह हुंदा ते बाहर आ भी आई पासे न चढ़दे पासे ही खूह आ वड्डा उत्थे दाम जोड़े पानी कढना वाई नूं लाउणा ਖੂਹ ਦੇ ਪਾਣੀ ਨਾਲ ਵਾਈ ਕਰਨੀ। ਉਹ ਖੂਹ ਦੇ ਪਾਣੀ ਨਾਲ ਵਾਈ ਕਰਨੀ। ਉਹ ਕਿਵੇਂ ਕਰਦੇ ਸਨ? ਉਹ ਜਿਵੇਂ ਨਾ ਬਣੀਆਂ ਮਸ਼ੀਨ ਪੱਥਰ ਕੁੱਟਣਾ ਨਹੀਂ ਹੁੰਦੀ ਇਹ ਚੱਕਰੀ ਹੁੰਦੀ ਗਾਦੀ ਹੁੰਦੀ ਉੱਤੇ ਕਾਂਜਣ ਹੁੰਦੀ ਪਿਰਾਣੇ ਤੇ ਦਾਮ ਜੁੱਪ ਜਾਣੇ ਇਹ ਮਾਂ ਲੋਣੀ ਲੋਟਿਆ ਹੀ ਉਹ ਐਂ ਚਲਦੀ ਰਹਿ ਰਹੀ ਐਂ ਉਹ ਪਾਣੀ ਉਸਾ ਪੰਦਾ ਰਹਿਣਾ ਪਰਛੇ ਅਗਾ ਮੁੜ ਪਰਛੇ ਪਾਣੀ ਸਲਾਬ ਕਰਨਾ वो वाही इंज होंदी है आई वाही था कोई ना क्यारियां दी वाही है थोड़ी थोड़ी पानी जो कोई ना पिछे मुड़ नारा बनिया पानी भूई ढीजियां आबादियां हुई पिछे हुई गल। अच्छा ਉਹ ਪਾਣੀ ਜਿਹੜਾ ਖੂਹ ਦਾ ਪਾਣੀ ਹੁੰਦਾ ਸੀ ਉਹ ਤੁਹਾਡੇ ਪਿੰਡ ਦੇ ਲੋਕ ਉਸ ਪਾਣੀ ਨੂੰ ਕਿਵੇਂ ਇਸਤੇਮਾਲ ਕਰਦੇ ਸੀ ਪੀਣ ਵਾਸਤੇ ਜਾਂ ਪੀਵਾਂ ਕਾ ਜਾ ਕੇ ਲਾਏ ਉਹਨਾਂ ਉੱਥੇ ਮਾਈਆਂ ਤੀਆਂ ਪੈਣਾ ਗੜਿਆਂ ਲਾਏ ਉਹਨਾਂ ਤੇ ਗਾ ਰੱਖਣਾ ਉਹਦੇ ਪੀਣਾ ਤੇ ਦੂਆ ਜਿਹੜਾ ਵਾਹ ਇਹਨੂੰ ਲਾਉਣਾ ਨਿੱਕੇ ਨਿੱਕੇ ਕਿਆਰੀਆਂ ਬਣਾਉਣੀਆਂ ਦਾ ਮਰ ਲੈਂਦੀਆਂ ਛੋਟੇ ਛੋਟੇ ਤੇ ਜਿਹੜੇ ਖੱਤਰੀਆਂ ਦੇ ਦੋ ਕਰਾੜਾਂ ਦੇ ਦੋ ਘਰ ਸਨ ਉਹ ਵੀ ਉਸੇ ਖੂਹ ਚੋਂ ਪਾਣੀ ਪੀਂਦੇ ਸੀ? ਉਸੇ ਤੋਂ ਪੀਂਦੇ ਉਸੇ ਹੋਰ ਆਬਾਦੀ ਪਾਣੀ ਕੋਈ ਨਾ ਉਸੇ ਦੀ ਵੰਡ ਵਿਆਹ ਵੀ ਕਾਜ ਨਾ ਐਡੇ ਗੱਲ ਵੀ ਕੋਈ ਨਹੀਂ ਸੀ ਗੱਲ ਵੀ ਕੋਈ ਨਹੀਂ ਕੋਈ ਠੀਕ ਹੈ ਠੀਕ ਹੈ ਠੀਕ ਹੈ ਮੋਹ ਪਿਆਰ ਸੀ ਉਹਨਾਂ ਦੇ ਨਾਲ ਹਾਂ प्यार उन्होंने प्यार मोल कारोबार सारा जुआ दुकान से जाना सौदा लेना पैसे देने खर्चा लेनी देनी उछइए ते जमोड़ा हैं वो गल है ते कोई मसीत है सी पिंड दे विच तुहाडे मसीत 47 तो पहले मसीत है सी है आज इत्थे मसीत खड़ी है हां यही जगह ते सी इस जगह से आई कच्ची मसीत आई। अच्छा बाद पक्की सब रहा मसीत च कोई खुई है सी? नहीं कोई नहीं। वजू किथों करदे सी? नलके में पीछे लगे गए मोर पीछे तो नलके आ गए मोर बिजली आ गई मोर पंप बन गए वो नलका भी ना पा लिया है असि 6-7 घर इको नलका 6-7 घर का इको नलका सारे वो सुलाना पानी भरना पीना ये वक्त चंगे ते हूँ देख के घर च दो नलके पंप बने कारोबार बढ़ गए वही गल है सलूक धियां भैनां दा जेड़ा ना ठीक कराना ਹੁਣ ਤਾਂ ਜ਼ਮਾਨਾ ਕੋਈ ਨਹੀਂ। ਅੱਛਾ ਇਹ ਦੱਸਣਾ ਮੈਨੂੰ ਕਿ 47 ਤੋਂ ਪਹਿਲਾਂ ਤੁਸੀਂ ਕੋਈ ਇਹ ਗੱਲ ਸੁਣਦੇ ਸੀ ਕਿ हिंदुस्तान ते पाकिस्तान बन जाना इदां दी कोई गल तुहाडे? नहीं पहले कोई नहीं क्योंकि राय अहमद खान खरल दी कोई गल सुनाओ ना, वो भी ते इसे इलाके दे ना। वो ये आंदा अंग्रेजां नूं जेड़ा अहमद खान खरल लड़े ते मरीजे थे अगो मुराद फतेहाना अगां लड़े के बारिश आई जो नंदी आई घोड़ियां ते डाकां पड़ाउंदे आना कारोबार था ही कोई ना। ये सुनी गल आई और वेखी तो नहीं ना सुनी गल बात फिर अहमद खान ना डक्का छड़ना है वही गल है। राय अहमद खान घर ਨੂੰ ਲੋਕ ਪਸੰਦ ਕਰਦੇ ਸੀ ਇੱਥੇ ਦੇ? ਪਸੰਦ ਕਰਦੇ ਆ, ਵੱਡਾ ਬੰਦਾ ਪੁੱਜਦਾ ਬੰਦਾ ਚੰਗਾ ਬੰਦਾ ਵੱਡੀ ਪਰੇ ਆਇਓ ਹੋਰ ਤਾਂ ਬੰਦਾ ਏਡਾ ਕੋਈ ਨਾ ਹੈ। अंग्रेजा नाल मत्था लाया तो उस लाया और तो किसी ने लाया ये मुराद फतेहाना आज भी गल नहीं होंदी पई है तेरी मेरी तो कहानी ना ਉਹਨਾਂ ਦੀ ਹੋ ਰਹੀ ਉਹਦਾ ਦੀ ਹੋ ਰਹੀ ਜਿਹੜੇ ਨੇ ਚੰਗੇ ਬੰਦੇ ਉਹਨਾਂ ਦੀਆਂ ਗੱਲਾਂ ਖੜੀਆਂ ਰਹਿੰਦੀਆਂ ਬਸ ਆ ਗੱਲ। ਅੱਛਾ ਉਹ ਇੱਥੇ ਤੁਹਾਡੇ ਕੋਲ ਹੀ ਦਰਿਆ ਰਾਵੀ ਏ, ਤੁਹਾਡੇ ਕੋਲ ਹੀ ਗੁਗੇਰਾ ਬੰਗਲਾ ਏ। ਆਹਾ ਗੁਗੇਰਾ ਬੰਗਲਾ ਦੇ ਬਾਰੇ ਚ ਰਾਵੀ ਦੇ ਬਾਰੇ ਚ ਕੋਈ ਵਾਕਿਆ ਕੋਈ ਗੱਲ ਤੁਹਾਨੂੰ ਯਾਦ ਹੈ 47 ਤੋਂ ਪਹਿਲੇ ਦੀ
ਜਾਂ ਤੁਸੀਂ ਸੁਣੀ ਹੋਵੇ ਆਪਣੇ ਵੱਡਕਿਆਂ ਕੋ? ਉਸ ਏਦਾਂ ਕੋਈ ਨਹੀਂ, ਜੇ ਸੁਣੀ ਵੀ ਤੇ ਵਿਸਰ ਗਈ। ਜੇ ਸੁਣੀਆਂ ਗੱਲਾਂ ਵੀ ਨਾ ਵਿਸਰ ਉਹ ਗਈ। ਵਿਸਰ ਗਈਆਂ, ਹਾਂ ਭੁੱਲ ਗਈਆਂ। ਭੁੱਲ ਗਈਆਂ ਅੱਛਾ ਬਸ। ਹਾਂ ਹਾਂ। ਤੇ ਉਸ ਦੌਰ ਦੇ ਵਿੱਚ ਅਸੀਂ ਹਲੇ ਵੀ ਦੇਖ ਰਹੇ ਹਾਂ ਕਿ ਪਿੰਡ 'ਚ ਕੱਚੇ ਘਰ ਮੌਜੂਦ ਨੇ। ਆਹ ਪਿੰਡ 'ਚ 40-45 ਘਰ ਮੌਜੂਦ ਨੇ ਠੱਠਾ ਫੁੱਲਰਵਾਨ ਦੇ ਵਿੱਚ। ਉਸ ਦੌਰ 'ਚ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ? ਸਰਫੇ ਸੰਗੀ ਨਾ गेहूँ बेचना, दूध कोई ना उसे बेचना कोई। गेहूँ दुकान आया लेना, 4 आने सौदा ला लेना, आटा ला लेना, दाने ला लेना, कोई घर दे बन जाने। इहो जिहा ना गुजारा हुंदा। हुण ते मतलब दुध दी दरियावां च पिया लंदा, पानियां च काढ़ के बेचदा पिया, कारोबार ही है। वो दुध बेचदा ही बंदा कोई ना। ਦੁੱਧ ਨਹੀਂ ਵੇਚਦੇ ਸੀ? ना 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 बेचना, ਕਿਉਂ? ना बेचना उसे कारोबार ही दूध बेचना कोई ना। जेड़ा बेचदा बखेड़ कर दिया। ਅੱਛਾ। आप दूध बेचना पिया, वो बड़ी गल समझिया, ਦੁੱਧ ਵੇਚਣਾ ਭੈੜੀ ਗੱਲ ਸਮਝਿਆ? बड़ी गल समझिया। मंडी दे नेड़े है ना बेचदे, साडे बंदे ना बेचदे, ਹਾਂ। पर बड़ी गल दूध का बेचदा ਓਏ। केडा फेरा पकड़दा। एक हो जाना तस्या ब्यादरी बेचो, 2 गिलास दो आधा सेर दो देना। भाई तस्सा ना दूध कोई नहीं, तो भी दिता, मैं भी दिता, इधर भाई भी दिता, उन्होंने गुजारा हो जाना। भज्जी सूह पानी है पा जिम्मे लग जानी। ਵਾਹ ਵਾਹ। हाँ आई गुजारा कर दिया। ਉਹ ਘਰ ਹੀ ਪੀ ਲੈਣਾ ਜਾਂ ਘਰ ਰੱਖ ਲੈਣਾ ਜਾਂ ਉਂਝ ਦੇ ਦੇਣਾ, ਮੁੱਲ ਨਹੀਂ ਦੇਣਾ? मोल ना देना, ਹਾਂ। मोल ना सिस्टम ही कोई ना, ਸਿਸਟਮ ਹੀ ਕੋਈ। एवें दे छड़ना। ਹਾਂ जेड़ा मैंने लोड ਹਾਂ। आप सेल च दिता जिस तरह पुजिया। ਤੇ ਇਹ ਘੇ ਚੌਲ गेहूँ ਘਿਓ ਵੇਚਦੇ ਸਨ? गेहूँ बेच दे। ਅੱਛਾ। हाँ ਲੇਕਿन ਦੁੱਧ ਨਹੀਂ? दूध कोई नहीं बेच ਅੱਛਾ। ना, गेहूँ बेच लिया। ਹਾਂ गेहूँ देसी गेहूँ ना, ਹਾਂ ਦੇਸੀ ਘੀ। देसी गेहूँ ਹਾਂ ते तांदुल जेड़ा लबाटरी आई चिश्तियां दी उत्थे पीपिया मूंह गेहूँ जाना, ਹਾਂ ਹਾਂ उन्हें खरीदना उतां गलना ना, ਹਾਂ ਹਾਂ दूध ना बेचना। ਹਾਂ ਹਾਂ ते हुण तो दूध बेचदे पे ਹਾਂ। सारा कुछ हुंदा सारा पिया, कुछ हुंदा। सारा कुछ हुंदा। ਅੱਛਾ, ਇਹ ਨਾ ਵੇਚਣ ਦੇ ਪਿੱਛੇ ਇਹ ਗੱਲ ਸੀ ਕਿ ਅੱਲਾ ਦਾ ਨੂਰ ਹੁੰਦਾ ਹੈ। नूर हुंदा, ਹਾਂ। अल्लाह दा नूर हुंदा। ਉਹ ਜਿਹੜੇ ਚੜ੍ਹਦੇ ਪੰਜਾਬ ਦੇ ਉਹ ਕਹਿੰਦੇ 13ਵਾਂ ਰਤਨ ਹੁੰਦਾ। आहा ਅਸੀਂ ਕਹਿੰਦੇ ਨੂਰ ਹੁੰਦਾ। ਉਹ 13वां साल ਹਾਂ। हुण साल सारे अगे विच आ गए। ਹਾਂ। हुण जेड़ियां गल्लां ना ना वो भी हुंदियां पईयां, ਹੂੰ। जेड़ियां बंदे च ना ना हुण वो भी इत्थे हुंदियां पईयां। ਅੱਛਾ, ਜਦ 47 ਦੀ ਵੰਡ ਹੋਈ ਹੈ, हाँ ਜਦੋਂ ਕਰਾੜ ਤੇ ਉਹ ਖੱਤਰੀ ਤੁਹਾਡੇ ਪਿੰਡ ਤੋਂ ਜਾਣ ਲੱਗੇ हाँ ਤੇ ਉਹਨਾਂ ਨੇ ਹਿਸਾਬ ਕਿਤਾਬ ਜਦੋਂ ਕਾਪੀਆਂ ਖੋਲੀਆਂ, ਲੋਕਾਂ ਨੇ ਕੀਤੇ ਪੈਸੇ ਵਾਪਸ? कोई ना, टाइम ही कोई ना मिला ਹਾਂ। खोल लांडा, ऐसे कानून होए ना, टाइम ही कोई ना मिला। वो एक साडा बंदा वटका ते वो जेड़ा ना किरार दा करजाइया, वो 47 तो गेरे दी गल है। वो गया तो उस आख्या मेरा कर्जा देते पैसे दे दे, उस माज दिती तो उस आख्या कोई जोर बन दे, तो उस आख्या पुत्तर तेरी धी नूं यां उठी मंजी छड़, तेरियां तो इत्थे मेरियां मैथ। वो जेड़े जिमींदार हो वो कहा तो पैसे लेने, वो तो भाग गए बाहर दे, मुझे इंडिया भाग गए, किराड़ भाग गए। वो एक गल बनी। हाँ ਤੇ ਜਿਹੜਾ ਉਹਨਾਂ ਦਾ ਮਾਲ ਡੰਗਰ ਸੀ, कोई एक माल आ, कोई ना कोई माल होना तो कोई ना होना, ਕੋਈ ਮਾਲ ਨਹੀਂ ਸੀ ਉਹਨਾਂ ਕੋਲ? कोई हाँ अभी तो याद नहीं ਨਹੀਂ, ਉਹ ਛੱਡ ਗਏ ਕਿ ਨਾਲ ਲੈ ਗਏ? ना लागे थे, कोई ना छड़ गए, ਹਾਂ गए होता ਹਾਂ ਹਾਂ अगर मुझ जेड़ा जी सरकार ने अपनाया उन्होंने ਹਾਂ रवाना किया। ਹਾਂ बस तेरा मेरा प्यार है, मैं तेन गेरे खा रहा डर आना उसे मुझ बड़ा है हैं वो मगा पड़ा अगले ਹਾਂ अगले रेलिया च जा पाए हाँ। हैं। वो एक गल बनी, मुझे कोई तो कोई इन जावे, कोई इन जावे, कोई जलील हो गया। ਕੋਈ ਮੁਹਾਜਰ ਆਇਆ ਫਿਰ ਤੁਹਾਡੇ ਪਿੰਡ 'ਚ? नहीं इतने जमीन ही कोई ना, मजा की करना, ਮੁਹਾਜਰ ਜ਼ਮੀਨ ਨਹੀਂ ਕੋਈ? इतने जमीन ही कोई ना आई।
ਜ਼ਮੀਨਾਂ ਜਿਹੜੀਆਂ ਇਦੂ ਦੇ ਵਾਗਿਆ ਸਿੱਖੋ ਹੂੰ ਉਹਦੇ ਜਿਹੜਾ ਉਹਨਾਂ ਉਦੋਂ ਹੀ ਜ਼ਮੀਨਾਂ ਉਹ ਕਾਬੂ ਕੀਤੀਆਂ ਉਹ ਕਾਬੂ ਕੀਤਾ ਆ ਪਿੱਛੇ ਕਲਾਮ ਆ ਵੀ ਫਲਾਣੇ ਦੇ ਇਤਨੀ ਫਲਾਣੇ ਇਤਨੀ ਉਹਨਾਂ ਨੂੰ ਬੋਈ ਢੀਜਿਆ ਹੂੰ ਇਹ ਤਾਂ ਸਾਡੇ ਪਿੰਡ ਹੀ ਨਾ ਕੋਈ ਬੋਝ ਨਾ ਆਈ ਉਹਨਾਂ ਦੀ ਬਸ ਸਿੱਖ ਹੀ ਕੋਈ ਨਾ ਸਾਰੇ ਮੁਸਲਮਾਨ ਨਾ ਸਾਰੇ ਬਸ ਸਿੱਖ ਤਾਂ ਮੰਡੀ ਤੇ ਆ ਪਰਾਂ ਕਿਰਾੜ ਆ ਪਰਾਂ ਦੇ ਸਿੱਖ ਹੀ ਕੋਈ ਨਾ ਹੂੰ ਉਹ ਤਾਂ ਹੈਗਾ ਅੱਛਾ ਉਸ ਦੌਰ 'ਚ ਸਫ਼ਰ ਕਿਵੇਂ ਕਰਦੇ ਸਨ ਤੁਸੀਂ ਕਿਸੇ ਹੋਰ ਸ਼ਹਿਰ ਜਾਣਾ ਹੈ ਸਾਹੀਵਾਲ ਜਾਣਾ ਹੈ? ਪੈਦਲ ਜਾ ਅੱਛਾ ਪੈਦਲ ਪੈਦਲ ਹਾਂ ਉਹਦੇ ਸਾਡੇ ਨਾ ਫੌਜੀ ਹੁੰਦੀ ਆਈ ਨਾ ਸਾਹੀਵਾਲ ਉਹ ਨਾ ਇੱਥੇ ਮਈਤ ਲਾਇਆ ਨਾ ਮੋਢਿਆਂ ਤੇ ਚਾਹ ਕੇ ਮੰਜਾ ਇੱਥੇ ਆ ਜਾਣਾ ਇੱਥੇ ਆ ਜਾਣਾ ਗੁਸਤਾਨ ਮੀ ਇਲਿਆਸ ਇੱਥੇ ਆ ਰੱਖਣੇ ਅੱਛਾ ਉਹ ਆਓ ਸਾਰੀ ਗੱਲ ਹੈ ਉਹ ਸਾਡੇ ਰਿਸ਼ਤੇਦਾਰੀ ਉੱਥੇ ਆਈ ਤੁਸੀਂ ਦੱਸ ਰਹੇ ਸੀ ਕਿ 12 ਆਨੇ ਲੈਂਦੇ ਸਨ ਉਹ ਕੀ ਗੱਲ ਸੀ ਪਰ ਰੁਪਈਏ ਦੇ 12 ਨੇ ਦੇ ਰੁਪਈਆ ਹਾਂ। ਰੁਪਈਆ ਰੁਪਈਆ ਨਹੀਂ ਕਿ ਉਹ ਜਦੋਂ ਬੇੜੀ ਲੈ ਕੇ ਜਾਣਾ ਜਾਂ ਆਣਾ 12 ਆਨੇ ਦੇਣੇ ਤੁਸੀਂ ਦੱਸ ਰਹੇ ਸੀ ਬੇੜੀ ਆਇਆ ਤਾਂ ਮਨੇ ਲਾ ਲੈਣੇ ਕੋ ਆਨਾ ਦੋ ਆਨੇ ਠੀਕ ਹੈ ਪਾਰ ਟੱਪ ਜਾਣਾ ਹਾਂਜੀ ਅੱਗੂ ਗੱਡੀਆਂ ਖੜੀ ਹੋਣੀ ਅੱਛਾ ਗੱਡੀ ਗੱਡੀ ਹੂੰ ਬੈੜੀ ਜੀ ਹਾਂ ਉਹ ਤੇਰੇ ਰੰਗਾ ਕੋ ਬੈਠਾ ਜਾਣੂ ਤੂੰ ਨਾ ਮੈਨੂੰ ਸੀਟ ਲਾ ਦੇਣੇ ਹਾਂ ਇਹ ਤੂੰ ਚੜਨਾ ਉਹ ਮੋਟਰ ਵੈਗਨ ਦੀ ਤੇ ਉਹ ਕਾੜੇ ਜਾਣਾ ਤੇ 12 ਨੇ ਦੇਣੇ ਉਕਾੜੇ ਤੱਕ ਦੇ 12 ਆਨੇ ਹਾਂ ਉੱਥੋਂ ਚੜਨਾ ਤੇ ਸਾਹੀਵਾਲ ਦੇ 13 ਨੇ ਸਾਹੀਵਾਲ ਦੇ 13 13 ਨੇ ਵਾਹ ਵਾਹ ਇਹ ਵਕਾਤਾ ਹਾਂ ਹਾਂ ਦਰਿਆ ਤੇ ਬੜੀਆਂ ਗਰਮੀਆਂ ਹੋਣੀਆਂ ਅਸਵਾਰੀਆਂ ਉਹਨਾਂ ਵੀ ਖਾਈਆਂ ਹੋਣੀਆਂ ਪਰਾਂ ਵੀ ਖਾਈਆਂ ਹੋਣੀਆਂ ਦਰਿਆ ਚੜਿਆ ਹੋਣਾ ਮਸੇ ਇੱਕ ਫੂਲ ਦੋ ਵਾਰੀ ਲੱਗਣਾ ਹੋਣਾ ਜਾਣਾ ਉਹ ਤੰਗ ਆ ਸਵਾਰੀਆਂ ਪੱਕੀਆਂ ਕੋਈ ਨਾ ਜਿਹੜੀ ਹੁਣ ਹੈ ਨੂੰ ਤੇ ਬਣ ਗਏ ਕੋਈ ਪੱਕੀ ਨਾ ਆਈ ਤਾਂ ਦੇ ਲੋਕ ਟਾਂਗੜੇ ਜਾਣੇ ਅਸਵਾਰੀਆਂ ਲੈ ਕੇ ਗੱਟਾ ਦੇ ਅਸਵਾਰੀਆਂ ਦੇ ਉੱਤੇ ਹੋਣਾ ਤੇ ਉੱਥੇ ਛੱਡ ਹੋਣਾ ਬੇੜੀ ਟੱਪਣੀ ਮੁੜਾ ਚਾਣਾ ਡੱਕੇ ਮੁਸੀਬਤਾਂ ਸੁੱਖ ਕੋਈ ਨਾ ਸਾहिबा जाना तो टोर के जाना जेरे या डग्गा दद्दा टोर के लाए होना माज लियानी तो टोर के लियानी डग्गा लिया तो टोर के लिया टोर के लिया सारी रिश्तेदारी जिथे आए बस एक कारोबार आ कोई गड्डी कोई साइकिल कोई मोटरसाइकिल कुछ ना ये तो परसों आए अच्छा चिट्टी रही खुश मैदान चिट्टी रही ते खुश मैदान ਤੇ ਵਿਆਹ ਸ਼ਾਦੀ ਕਿਵੇਂ ਹੁੰਦੇ ਸਨ ਬਰਾਤ ਲੈ ਕੇ ਜਾਣੀ ਤੇ ਉਹ ਕਿਵੇਂ ਚੱਲਦਾ ਸੀ ਗੋੜੀਆਂ ਤੇ ਉਹ ਤੋਂ ਮਾਸੀਆਂ ਦੀ ਬੈਨ ਨੂੰ ਚਾਹਣਾ ਡੋਲੀ ਤੇ ਇੱਥੇ ਲਾਇਆ ਉਹਨੇ ਇੱਥੇ ਉੱਥੇ ਲਾ ਤੇ ਬਸ ਦੂਏ ਜਿਹੜੇ ਆਣ ਗੋੜੀਆਂ ਤੇ ਜਾਣਾ ਤੇ ਆਉਣਾ ਉਹ ਐਸ ਗੱਲ ਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਖਿਆ ਜਾਂਦਾ ਹੈਗਾ ਕਿ ਜਿਹੜੇ ਇਲਾਕੇ ਪਾਣੀ ਦੇ ਕੋਲ ਵਸਦੇ ਹਨ ਉਹਨਾਂ ਇਲਾਕਿਆਂ 'ਚ ਤਾਂ ਖੁਸ਼ਹਾਲੀ ਬੜੀ ਹੁੰਦੀ ਹੈ ਤੁਹਾਡੇ ਕੋਲ ਰਾਵੀ ਵਸਦਾ ਹੈ ਤੇ ਇਹ ਪਿੰਡ ਇੰਨੇ ਖੁਸ਼ਹਾਲ ਕਿਉਂ ਨਹੀਂ ਹੈਗੇ ਜਨਾਬ ਪੇਸ਼ਾ ਤੇ ਕਦੇ ਖੁਸ਼ਹਾਲੀ ਆਈ ਹੈ ਵਾਹ 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 ਕਦੀ ਵੀ ਨਹੀਂ ਹਾਂ ਕਦੀ ਵੀ ਨਹੀਂ ਕਿੰਦੀ ਹੈ ਕਦੇ ਫੱਦਾ ਖੜਾ ਹੁੰਦਾ ਕਦੇ ਜੇਲ੍ਹ ਨੂੰ ਜਾਂਦਾ ਪਿਆ ਕਦੇ ਆਉਂਦਾ ਪਿਆ ਹਾਂ ਬੇਸਾਈ ਸੀ अल्लाह ताला सुख सास देवे खुशहाली भी आवे नमाज पढ़े नेकी करे अल्लाह ताला राजी होंदा ते ए अनख ते मैं तेरा डग्गा छेक लवां मैं छेक लवां तू सिपाहियां लावे मैंने चट्टी पा हाँ नहीं ए इलाका चोरी ए चोरी चकारी ये जराइम ए अनख ए झगड़ा ये कित्थों आया ये झगड़ा बंदियां को आया उत्तों रब तो ना आया बंदा जो जेड़ा है भुख मर जाए डग्गा लुका लेना माह लुका लेनी चोरी इंज करके कोई लाभ पेना कोई पिछा होना कोई थाने वाला ला जाना बदनाम पेशा इंज होया इछाड़ का इलाका है तो सारी बहुत गए ना बाद होने हूँ तो शी पे सुनते हो आबादी से दिए मकान बेचत्या हूँ इतारी दरिया चढ़िया तो कोई डठे बोडियां वाहियां बोडियां वाहियां ट्रैक्टर किसी से कोई ना ही आंदा ट्रैक्टर किसी से बंदे से कोई ना डग्गियां दी वाही डग्गियां कितनी वाही बंदा कर लेंदा पानी कोई ना नारा बड़ियां मोगे लगे ये नारा अंग्रेज खट गए लीड़े कपड़े ये कित्थों आंदे सन उदों दुकानां च शहर भी आने
ਤਾਂਦਲੇ ਜਾਣਾ। ਤਾਂਦਲੇ ਹੁਣ ਸਾਨੂੰ ਸ਼ਹਿਰ ਤਾਂਦਾ ਲੱਗਦਾ, ਠੀਕ ਹੈ। ਉੱਥੋਂ ਲੈਣੇ, ਹਾਂ, ਚੋਰ ਕੇ ਜਾਣਾ, ਚੋਰ ਕੇ ਆਉਣਾ। ਕਿੰਨੇ ਰੁਪਏ ਦਾ ਇੱਕ ਸੂਟ ਬਣ ਜਾਂਦਾ ਸੀ? ਹੁਣ ਉਹ ਕਿਹੜਾ ਉਸ ਮੁੱਕਦਾ ਹੀ ਨਾ ਸੂਟ 2 ਰੁਪਈਆਂ ਦਾ। ਅੱਛਾ, 2 ਰੁਪਈਆਂ ਦਾ? ਹੋਰ ਉਸ ਕਾ ਮੋਲਾ ਕਈ ਗੱਲ ਆਈ ਤੇ ਆਹ ਕੋਈ ਸੀਨਾ ਘਰ ਆ ਕੇ ਕਿ ਦਰਜੀ? ਘਰ ਦਰਜੀਆਂ ਦੇ ਇੱਥੇ ਹੋਣਾ, ਪਿੰਡਾਂ 'ਚ ਦਰਜੀ ਵੀ ਹੋਣੇ। ਹਾਂ, ਉਹ ਤੋਂ ਲਾਇਆ ਉਹਨਾਂ ਸੀ ਦੇਣਾ, ਗਾਹ ਪਾ ਲੈਣਾ। ਕੱਪੜਾ ਨਾ ਇੱਕ ਰੂਹ ਦੇ ਬੰਨਿਆ, ਕੱਤ ਲਿਆ, ਨਰਮੇ ਹਾਂ, ਪੂਰੀਆਂ ਵਟਣੀਆਂ, ਮੋੜਨ ਦਾ ਦਾਗਾ ਬਣਨਾ, ਮੋੜਨ ਦੀ ਤਾਣੀ ਬਣਨੀ, ਹਾਂ, ਪਾਵੀਆਂ ਬਾਣੀ ਬਣਨੀ, ਐਂ ਜੇ ਉਣਨੀ, ਤਾਣਾ ਖੜੀਆਂ ਉੱਥੇ ਲੱਗੀ, ਖੱਡੀਆਂ ਤਾਣਾ ਖੜੀਆਂ ਉਤਾਰ ਲੈ ਤੇਰੇ। ਹਾਂ। ਉਹਦੇ ਕੱਪੜੇ ਬਣਨੇ, ਉਹਦੀ ਚਾਦਰ ਸਿਵਾ ਲੈਣੀ, ਉੱਤੇ ਜੱਗਾ ਗਾਲ ਕਾ ਸਿਵਾ ਲੈਣਾ ਖੱਦਰ ਦਾ। ਹਾਂ। ਇਹ ਨਹੀਂ ਪਾ ਹੁੰਦਿਆ। ਹੁਣ ਤਾਂ ਇੱਕ ਬੰਦੇ ਦਾ ਸੂਟ ਹੀ ਨਹੀਂ ਮਾਲਦੇ। ਅੱਛਾ, ਵਿਆਹ ਸ਼ਾਦੀਆਂ ਕਿਵੇਂ ਹੁੰਦੀਆਂ ਸਨ? ਇਵੇਂ ਹੀ ਹੁੰਦੀਆਂ ਜਿਵੇਂ ਜਿਵੇਂ ਹੁਣ ਹੁੰਦੀਆਂ? ਵਿਆਹ ਸ਼ਾਦੀਆਂ ਥੋੜ੍ਹੇ ਜਿਹੇ ਕੰਮਾਂ ਨਾਲ ਹੋ ਜਾਂਦੀਆਂ, ਥੋੜ੍ਹਿਆਂ ਕੱਪੜਿਆਂ ਨਾਲ, ਥੋੜ੍ਹਿਆਂ ਕੱਪੜਿਆਂ ਨਾਲ, ਥੋੜ੍ਹੇ ਦੇਣ ਦਾਜ ਦੇਣਾ, ਥੋੜ੍ਹਾ ਲੱਭਣੇ ਖਰਚ ਆਏ। ਹੁਣ ਤਾਂ ਟਰੱਕ पे बनिंदे। दाज ਦਾ ਰਿਵਾਜ ਹੈ ਸੀ लेकिन थोड़ा है तो जितने गुंजाइश उतल का होना सही रिवाज। हाँ, पर जितनी गुंजाइश है, जितनी गुंजाइश। हाँ गुंजाइश उतल का। आज तो गुंजाइश ही कोई ना है। मैं एक जगह तो गल सुनी सी मैं कि ਜਦੋਂ ਮਾਮਾ ਖਾਰਿਓ ਲਾਂਦਾ ਤੇ ਮਾਮਾ ਮੱਝ ਗਿਫਟ ਕਰਦਾ ਹੈ, ਮੱਝ ਦਿੰਦਾ ਹੈ ਦਿੰਦਾ ਬਾਂਝੇ ਨੂੰ। ਹਾਂ। ਇਹ ਗੱਲ ਇਹ ਠੀਕ ਹੈ? ਐਵੇਂ ਹੀ? ਹਾਂ, ਮਾਂ ਨਾਨਕਿਆਂ ਦਿੱਤੀ, ਦਾਦਕਿਆਂ ਦਿੱਤੀ, ਅੱਛਾ। ਲੱਗਦਿਆਂ ਵੀ ਦਿੱਤੀ। ਹਾਂ, ਤੂੰ ਆਏ ਮੇਰਾ ਲੱਗਦਾ, ਹਾਂ। ਮੈਂ ਖਾਰੇ ਲੱਤੇ ਤੋਂ ਆਖਣਾ ਬਾ ਮਾਂ ਮੈਂ ਤੈਨੂੰ ਮਾਂ ਜੀ ਦਿੱਤੀ। ਦੇ ਨੂੰ ਦਿੱਤੀ। ਇਹ ਦੇ ਦਿੰਦੇ ਆ। ਕਹਿੰਦੇ ਫਿਰ ਉਹ ਵੇਚਦਾ ਨਹੀਂ ਸੀ ਸਾਰੀ ਜ਼ਿੰਦਗੀ ਆਪਣੇ ਕੋਲ ਲਈ ਵਸਣਾ, ਮੈਂ ਵੇਚਣਾ ਕੀ ਆਪਦੇ ਹਾਂ, ਧੀਆਂ ਨੂੰ ਮੱਝੀ ਦੇਣੀਆਂ, ਧੀਆਂ ਨੂੰ ਵੀ ਮੱਝ। ਧੀਆਂ ਨੂੰ ਵੀ ਦੇਣੀਆਂ। ਮਾਂ ਪਿਓ ਨਾ ਜਿਸ ਤਰ੍ਹਾਂ ਫੌਜ ਪਵੇ, ਦਾਜ ਬਣੇ ਦੇਣਾ, ਮਾਂ ਬਣੇ ਦੇਣਾ। ਹਾਂ, ਉਹ ਇਹ ਰਿਵਾਜ ਆ। ਵਾਹ ਹਾਂ। ਵਾਹ ਵਾਹ ਵਾਹ। ਹੁਣ ਵੀ ਰਿਵਾਜ ਹੈ ਜਿਹੜਾ ਕੋਈ ਕਰੇ। ਤੁਸੀਂ ਉਹ ਦੌਰ ਵੀ ਦੇਖਿਆ 47 ਤੋਂ ਪਹਿਲੇ ਵਾਲਾ ਵੀ, 47 ਤੋਂ ਬਾਅਦ ਵਾਲਾ ਵੀ ਵੇਖਿਆ, ਇਹ ਵੀ ਦੌਰ ਵੇਖ ਰਹੇ ਹੋ। ਸਭ ਤੋਂ ਵਧੀਆ ਦੌਰ ਕਿਹੜਾ ਲੱਗਾ ਤੁਹਾਨੂੰ? ਜ਼ਮਾਨਾ ਵਧੀਆ ਜ਼ਮਾਨਾ ਜਿਹੜਾ ਨਾ ਆਜ਼ਾਦੀ ਨੂੰ ਵੇਖੀਏ ਤਾਂ ਹੁਣ ਹੈ। ਹੁਣ ਠੀਕ ਹੈ। ਪੈਸਾ ਨਹੀਂ ਕਮੀ, ਮਜ਼ਦੂਰਾ ਵੀ ਹੈ ਨਾ, ਤਾਂ ਉਹ ਵੀ 1200 ਨਿਮਾਸ਼ਨ ਲਾ ਲੈਂਦਾ ਦਿਹਾੜੀ। ਮੇਰਾ ਸਾਲ 47 ਤੋਂ ਪਿੱਛੇ ਥੋੜ੍ਹੇ ਜਦੋਂ ਮੀਆਂ ਮਨਜ਼ੂਰ ਆਇਆ, ਉਦੋਂ ਮੇਰਾ ਮਾਸਟਰ ਅਸਮਾਨ ਦਾ ਜਿਹੜਾ ਵੱਡਾ ਭਰਾ ਨਾ, ਉਹ ਪੂਰਾ ਸੇ ਲੱਗਾ। 1200 ਦੀ ਤਨਖਾਹ ਲੱਗੀ। 1200 ਤਨਖਾਹ ਲੱਗੀ। ਠੰਡਾਰ ਸਮੁੰਦਰੀ ਤੇ ਉਹ ਉਹਦੇ ਅਸੀਂ ਸਾਰਾ ਟੱਬਰ ਗੁਜ਼ਾਰਾ ਕਰੀਏ। 12 ਸਾਲ ਨਾਲ ਉਹ ਸਾਰਾ ਟੱਬਰ ਗੁਜ਼ਾਰਾ ਕਰੀਏ। ਤੇ ਹੁਣ ਜਿਹੜਾ ਹੈ ਮਾਸਟਰ ਨੂੰ ਲਾ ਕੇ ਕੋਈ ਮਨੇ ਦਿੰਦਾ ਹੈ। ਮਾਸਟਰ ਜੇ ਪਤਾ ਮੈਂ ਪੁੱਛਿਆ ਕਦੇ ਨਹੀਂ। ਜਿਹੜਾ ਉਸ ਨੇ ਵੱਡਾ ਹੈ ਉਹ ਵਾਜਦਾ ਨੇ ਚਾਹੇ ਲੈਪਰ ਡਿਊਟੀ ਹੁੰਦੀ, ਉਹਨੂੰ ਵੀ ਲੱਖ 80 ਤਾਂ ਦਿੰਦਾ। ਵੱਡਾ ਸਰਦਾਰ ਹੈ ਤਾਂ ਉਹਨੂੰ ਵੀ ਲੱਖ 80 ਤਾਂ ਦਿੰਦਾ। ਮਾਸਟਰ ਹੈ ਤਾਂ ਉਹਨੂੰ ਤਰਾਏ ਤਾਂ ਨੌਕਰੀ ਤੇ ਨਾ। ਤੇ ਜਿਹੜਾ ਚੌਥਾ ਹੈ ਉਹ ਵਕੀਲ ਹੈ, ਤੇ ਮੇਰਾ ਪਿਛੋਰ ਹੈ ਉਹ ਵੀ ਵਕੀਲ ਹਾਈ ਕੋਰਟ ਦਾ ਲਾਹੌਰ ਦਾ। ਆ ਹੁਣ ਲੱਗ ਗਿਆ ਗੱਲ। ਹੁਣ ਪੈਸੇ ਖੁੱਲੇ ਲਾਭ ਪੰਦੇ ਤੇ ਹੁਣ ਉਹ ਗੁਜ਼ਾਰਾ ਉਹੀ ਕੁਝ ਜੋ ਪਹਿਲੇ ਸਨ। ਕਿਸੇ ਆਖਿਆ ਨਾ ਮੈਂ ਪਗੜੀ ਮਾਰਦੀ ਬੰਨਾ, ਜਿਵੇਂ ਮੈਂ ਤੇ ਤੂੰ ਕਿਆਸ ਕਰੇ ਵੀ ਮਾਰਦੀ ਕਿਵੇਂ ਪਗੜੀ ਵੱਜਦੀ ਹੈ। ਉਸ ਆਖਿਆ ਤੁਹਾਨੂੰ ਸਮਝਣ ਦੀ ਬਾਤ ਹੈ। ਉਸ ਮਾਰਦੀ ਵਿੰਦਾ ਪਗੜੀ ਢੀਂਦੀ ਆਏ। ਹੁਣ ਵੀ ਮਾਰਦੇ ਉਹ ਚੱਲ ਪਗੜੀ ਢੀ ਜਾਂਦੀ ਹੈ। ਵਾਹ ਵਾਹ ਵਾਹ। ਸਿਆਣਿਆਂ ਬੰਦਿਆਂ ਦੇ ਸਿਆਣੇ ਬੰਦਿਆਂ ਦੇ ਆ ਗੱਲਾਂ। ਹੁਣ ਲੱਗਾ ਹੁਣ ਵੀ ਮਾਰਦੀ ਪਗੜੀ ਢੀ ਜਾਂਦੀ ਹੈ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਵੇਲਾ ਸਾਨੂੰ ਦਿੱਤਾ। ਨਾਜ਼ਰੀਨ, ਇਹ ਉਹ ਗੱਲਾਂ ਨੇ, ਇਹ ਉਹ ਸੱਚ ਨੇ, ਇਹ ਉਹ ਹਕੀਕਤਾਂ ਨੇ ਜਿਨ੍ਹਾਂ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। 47 ਦੀ ਵੰਡ ਤੋਂ ਪਹਿਲਾਂ ਸਾਡੇ ਵਡਕੇ ਜਿਹੜੇ ਸਨ ਉਹ ਕਿਸ ਤਰ੍ਹਾਂ ਸਰਵਾਈਵ ਕਰਦੇ ਸਨ, ਉਹ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸਨ, ਉਹ ਕਿਸ ਤਰ੍ਹਾਂ ਰਹਿੰਦੇ ਸਨ, ਇਹ ਇੱਕ ਜ਼ਿੰਦਾ ਮਿਸਾਲ ਨੇ। ਕੁਤਬ ਅਲੀ ਜੀ ਸਾਨੂੰ ਦੱਸ ਰਹੇ ਸਨ ਕਿ ਉਸ ਵੇਲੇ ਤੇ ਇਸ ਵੇਲੇ ਦੇ ਵਿੱਚ
ਫਰਕ ਜਿਹੜਾ ਆਇਆ ਉਹ ਇਹ ਆਇਆ ਕਿ ਆਸਾਇਸ਼ਾਂ ਆ ਗਈਆਂ ਨੇ, ਟੈਕਨੋਲੋਜੀ ਆ ਗਈ ਹੈ। ਲੇਕਿਨ ਤੁਸੀਂ ਦੋਨਾਂ ਵੇਲਿਆਂ ਨੂੰ ਕੰਪੈਰੀਜ਼ਨ ਕਰੋ ਤੇ ਲੋਕ ਉਦੋਂ ਵੀ ਖੁਸ਼ਹਾਲ ਸਨ, ਉਦੋਂ ਵੀ ਖੁਸ਼ ਸਨ ਤੇ ਹੁਣ ਵੀ ਖੁਸ਼ ਹੈ। ਤੇ ਇਸ ਪ੍ਰੋਗਰਾਮ ਦਾ ਮਕਸਦ ਜਿਹੜਾ ਸੀ ਉਹ ਇਹ ਯਾਦਾਂ ਸਾਂਝੀਆਂ ਕਰਨੀਆਂ ਸਨ, ਆਪਣੇ ਰੇਤਲ ਨੂੰ, ਆਪਣੀ ਕਲਚਰ ਨੂੰ, ਆਪਣੇ ਵਸੇਬ ਨੂੰ ਅਸੀਂ ਇਹਨਾਂ ਯਾਦਾਂ ਦੇ ਨਾਲ ਕਾਇਮ ਰੱਖਾਂਗੇ ਤੇ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਯਕੀਨਨ ਉਹਨਾਂ ਨੂੰ ਵੀ ਸਾਡੇ ਵਡਕਿਆਂ ਤੇ ਮਾਣ ਹੋਏਗਾ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।